ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 8 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਫਰਿਜ਼ਨੋ ਤੋਂ ਆ ਰਹੀ ਆ ਮੱਖੀ ਚੋਰਾਂ ਦੀ। ਕਹਿੰਦੇ ਵੀ ਫਰਿਜ਼ਨੋ ਦੇ ਵਿੱਚ ਜੋ ਸ਼ਹਿਦ ਦੀਆਂ ਮੱਖੀਆਂ ਦੇ ਜਿਹੜੇ ਹਾਈਵਜ਼ ਹੁੰਦੇ ਆ, ਸੌਰੀ ਜਿਹੜੀਆਂ ਹਾਈਵਜ਼ ਹੁੰਦੀਆਂ, ਉਹ $34,000 ਵਰਥ ਦੀਆਂ 100 ਦੇ ਕਰੀਬ ਵੀ ਹਾਈਵਜ਼ ਚੋਰੀ ਹੋ ਗਈਆਂ ਸੈਂਟਰਲ ਵੈਲੀ 'ਚ। ਫਰਿਜ਼ਨੋ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ, ਉਹਨਾਂ ਨੇ ਇਹ ਦੱਸਿਆ ਹੈਗਾ। 96 ਵੀ ਹਾਈਵਜ਼ ਜਿਹੜੇ ਉਹਨਾਂ ਦੇ ਬਕਸੇ ਆ 96 ਦੇ ਕਰੀਬ, ਜੋ $34,000 ਦੇ ਬਣਦੇ ਹੈਗੇ ਆ। ਮੋਸਟਲੀ ਇਹਨਾਂ ਨੂੰ ਜਿਹੜਾ ਆ ਆਲਮੰਡ ਔਰਚਰਡ ਜਿਹੜੇ ਆ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਪੋਲੀਨੇਸ਼ਨ ਦੇ ਲਈ, ਉੱਥੋਂ ਚੋਰੀ ਕੀਤੇ ਆ। ਇਹ ਪਹਿਲਾਂ ਵੀ ਇਹ ਜਿਹੜਾ ਸਮਾਨ ਚੋਰੀ ਹੁੰਦਾ, ਪਰ ਬਹੁਤ ਸਾਰੇ ਲੋਕ ਆਪਣੇ ਹੈਰਾਨ ਹੋਣਗੇ ਵੀ ਦੇਖੋ ਮੱਖੀਆਂ ਵੀ ਜਿਹੜੀਆਂ ਉਹ ਚੋਰੀ ਹੋ ਜਾਂਦੀਆਂ ਹੈਗੀਆਂ। ਸਟੋਲਨ ਹਾਈਵਜ਼, ਇਹਨਾਂ ਦੇ ਮਾਲਕ ਜਿਹੜੇ ਸੀ ਉਹ ਸਾਊਥ ਡਕੋਟਾ ਬੀ ਕੀਪਰਸ ਕਰਕੇ ਆ। ਉਹ ਉਹਨਾਂ ਨੇ ਕਿਹਾ ਵੀ ਜਨਵਰੀ 28 4 ਵਜੇ ਤੋਂ ਬਾਅਦ ਤੇ ਜਨਵਰੀ 29 ਦੇ ਵਿਚਾਲੇ ਮੈਂਡੋਟਾ ਏਰੀਏ ਦੇ ਵਿੱਚ ਜਿਹੜੇ ਫਾਰਮ ਆ, ਉੱਥੋਂ ਇਹ ਚੋਰੀ ਹੋਈਆਂ ਹੈਗੀਆਂ ਤੇ ਇਹਨਾਂ ਨੂੰ ਚੱਕ ਕੇ ਕੋਈ ਟਰੱਕ 'ਚ ਪਾ ਕੇ ਲੈ ਗਿਆ ਹੈਗਾ। ਜੀ ਬਿਲਕੁਲ, ਇਹ ਹਰ ਸਾਲ ਹੀ, ਕਿਉਂਕਿ ਟਾਈਮ ਹੈ ਪੋਲੀਨੇਸ਼ਨ ਦਾ। ਹੁਣ ਜਦੋਂ ਬਲੂਮ ਹੋਣਾ, ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਸ਼ਹਿਦ ਦੀਆਂ ਮੱਖੀਆਂ ਵਰਤੀਆਂ ਜਾਂਦੀਆਂ ਪੋਲੀਨੇਸ਼ਨ ਦੇ ਲਈ, ਤੇ ਉਹਨਾਂ ਨੂੰ ਚੋਰੀ ਜਿਹੜਾ ਕਰ ਲੈਂਦੇ। ਕਈ ਵਾਰੀ ਇੱਕ ਦੂਜੇ ਦੇ ਨਾਲ ਕੰਪੀਟੀਸ਼ਨ ਦੇ ਵਿੱਚ ਚੱਲਦੇ ਆ, ਉਹ ਗਾਂਹ ਲੰਘ ਜਾਂਦੇ, ਲਾਈਨ ਮਿਟਾ ਦਿੰਦੇ ਆ, ਅੱਗਾਂ ਲਾ ਕੇ ਉਹਨਾਂ ਨੂੰ ਸਾੜ ਵੀ ਜਿਹੜਾ ਹੋ ਦਿੰਦੇ ਆ, ਬਹੁਤ ਨੁਕਸਾਨ ਹੁੰਦਾ ਆ। ਕੈਲੀਫੋਰਨੀਆ ਦੇ ਵਿੱਚ ਇਹ ਇੱਕ ਵੱਡਾ ਬਿਜ਼ਨਸ ਦੇ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ ਹੈ। ਕਈ ਵਾਰੀ ਵੱਖ-ਵੱਖ ਸੂਬਿਆਂ ਤੋਂ ਵੀ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਬਾਹਰੋਂ ਵੀ ਜਿਹੜੀਆਂ ਉਹ ਲਿਆਂਦੀਆਂ ਜਾਂਦੀਆਂ ਜੀ, ਕਿਉਂਕਿ ਆ ਜਿਹੜਾ ਮਹੀਨਾ ਹੈ ਨਾ, ਇਹਦੇ ਵਿੱਚ ਬਲੂਮਿੰਗ ਹੁੰਦੀ ਆ ਫਰਵਰੀ ਤੇ ਮਾਰਚ ਦੇ ਵਿੱਚ, ਤੇ 80% ਅਮਰੀਕਾ ਦੇ ਵਿੱਚ ਜੋ ਆਲਮੰਡਸ ਆ ਉਹ ਸੈਂਟਰਲ ਵੈਲੀ ਦੇ ਵਿੱਚ ਪ੍ਰੋਡਿਊਸ ਹੁੰਦੇ ਆ। ਸੋ ਇਹ ਜੋ ਮੱਖੀਆਂ ਆ ਬਹੁਤ ਹੀ ਇੰਪੋਰਟੈਂਟ ਹੈਗੀਆਂ ਆ ਆਲਮੰਡ ਦੇ ਜੋ ਦਰਖਤ ਆ ਉਹਨਾਂ ਦੇ ਲਈ। ਬਿਲਕੁਲ ਜੀ। ਅਗਲੀ ਜਿਹੜੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਇੱਕ ਅਜਿਹਾ ਬਿੱਲ ਆ ਰਿਹਾ ਜਿਸ ਦੇ ਨਾਲ 2026 ਤੋਂ ਸਾਰੇ ਤਰ੍ਹਾਂ ਦੇ ਜਿਹੜੇ ਪਲਾਸਟਿਕ ਬੈਗਸ ਆ ਉਹਨਾਂ ਨੂੰ ਬੈਨ ਕਰ ਦਿੱਤਾ ਜਾਊਗਾ। ਹਾਲ ਦੀ ਘੜੀ ਵੱਖ-ਵੱਖ ਇਸ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂ ਕਾਉਂਟੀਜ਼ ਦੇ ਵਿੱਚ ਉਹਨਾਂ ਨੇ ਲੋਕਲ ਪੱਧਰ ਦੇ ਉੱਤੇ ਇਹ ਫੈਸਲੇ ਲਏ ਆ, ਪਰ ਨਾਲ ਦੇ ਨਾਲ 10 ਸੈਂਟ ਦੇ ਕੇ ਤੁਸੀਂ ਉਹ ਬੈਗ ਨੂੰ ਜਿਹੜਾ ਉਹ ਵਰਤ ਵੀ ਸਕਦੇ ਆ। ਕੈਲੀਫੋਰਨੀਆ ਨੇ ਆਲਰੇਡੀ ਜਿਹੜੇ ਥਿਨ ਪਲਾਸਟਿਕ ਸ਼ਾਪਿੰਗ ਬੈਗਸ ਆ ਗਰੋਸਰੀ ਸਟੋਰਸ ਦੇ ਉੱਤੇ ਤੇ ਹੋਰ ਸ਼ਾਪਸ ਦੇ ਉੱਤੇ ਉਹਨਾਂ ਨੂੰ ਬੈਨ ਲਾਇਆ ਹੈਗਾ ਆ, ਤੇ ਉਹਦੀ ਥਾਂ ਦੇ ਉੱਤੇ ਮੋਟੇ ਪਲਾਸਟਿਕ ਦੇ ਬੈਗ ਜਿਹੜੇ ਆ ਜਿਹੜੇ ਰੀਯੂਜ਼ੇਬਲ ਹੋਣ ਤੇ ਰੀਸਾਈਕਲੇਬਲ ਹੋਣ, ਉਹਨਾਂ ਦੀ ਵਰਤੋਂ ਕਰਨ ਨੂੰ ਆਖਿਆ ਹੈਗਾ ਆ। ਸੋ ਸਟੇਟ ਲੈਜਿਸਲੇਚਰ ਦੇ ਵਿੱਚ ਇਸ ਨਵੇਂ ਬਿੱਲ ਦੀ ਅੱਜ ਘੋਸ਼ਣਾ ਕੀਤੀ ਗਈ ਆ। ਡੈਮੋਕ੍ਰੇਟ ਸਟੇਟ ਸੈਨੇਟਰ ਕੈਥਰੀਨ ਬਲੈਕਸਪੀਅਰ, ਉਹਨਾਂ ਨੇ ਕਿਹਾ ਆ ਵੀ ਲੋਕ ਰੀਯੂਜ਼ ਤੇ ਰੀਸਾਈਕਲ ਨਹੀਂ ਕਰ ਰਹੇ ਉਹਨਾਂ ਬੈਗਸ ਨੂੰ, ਤੇ ਜਿਹੜੀ ਪੁਆਇੰਟ ਕੀਤਾ ਉਹਨਾਂ ਨੇ ਇੱਕ ਸਟੱਡੀ ਦੇ ਵੱਲ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਮਾਊਂਟ ਆਫ ਜਿਹੜੇ ਪਲਾਸਟਿਕ ਬੈਗ ਟਰੈਸ਼ ਦੇ ਵਿੱਚ ਉਹ ਇਨਫੈਕਟ ਪਹਿਲਾਂ ਦੇ ਨਾਲੋਂ ਵੀ ਹੋਰ ਵੱਧ ਗਏ ਆ। 2004 ਦੇ ਵਿੱਚ ਇਹ 8 ਪਾਊਂਡ ਹੁੰਦੇ ਸੀ ਤੇ ਹੁਣ ਪਰ ਪਰਸਨ ਜਾਂ ਪਰ ਟਰੈਸ਼ ਜਿਹੜਾ ਦੇਖ ਲਓ ਤਾਂ ਕਹਿੰਦੇ 2021 ਦੇ ਵਿੱਚ 11 ਪਾਊਂਡ ਆਪਾਂ ਪਲਾਸਟਿਕ ਦੇ ਬੈਗਸ
ਨੂੰ ਜਿਹੜਾ ਉਹ ਸੁੱਟ ਰਹੇ ਹੈਗੇ ਆ। ਸੋ ਕਹਿੰਦੇ ਵੀ 2014 ਦੇ ਵਿੱਚ ਜਿਹੜਾ ਇੱਕ ਪਲਾਸਟਿਕ ਬੈਗ ਬੈਨ ਲਿਆਂਦਾ ਗਿਆ ਸੀ, ਉਹਨੇ ਓਵਰਆਲ ਪਲਾਸਟਿਕ ਦੀ ਵਰਤੋਂ ਨੂੰ ਘਟਾਇਆ ਨਹੀਂ ਹੈਗਾ, ਬਲਕਿ ਇਸ ਦੇ ਵਿੱਚ ਵਾਧਾ ਹੋਇਆ ਹੈਗਾ ਆ। ਸੋ ਕਹਿੰਦੇ ਵੀ ਅਸੀਂ ਇਦਾਂ ਕਰਨ ਦੇ ਨਾਲ ਪਲਾਸਟਿਕ ਵੇਸਟ ਦੇ ਨਾਲ ਇਨਫੈਕਟ ਪਲੈਨਟ ਨੂੰ ਜਿਹੜਾ ਚੋਕ ਕਰ ਰਹੇ ਹੈਗੇ ਆ। 12 ਸੂਬੇ ਕੈਲੀਫੋਰਨੀਆ ਦੇ ਨਾਲ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਕੁਛ ਨਾ ਕੁਛ ਪਲਾਸਟਿਕ ਬੈਗਸ ਦੇ ਨਾਲ ਸੰਬੰਧਿਤ ਬੈਨ ਇਸ ਟਾਈਮ ਚੱਲ ਰਿਹਾ ਹੈਗਾ ਆ। ਤੇ ਹੁਣ ਇਸ ਨਵੇਂ ਬਿੱਲ ਦੇ ਨਾਲ 2026 ਦੇ ਵਿੱਚ ਜੇ ਬਿੱਲ ਪਾਸ ਹੁੰਦਾ ਆ ਤਾਂ ਹਰ ਤਰ੍ਹਾਂ ਦੇ ਪਲਾਸਟਿਕ ਬੈਗ ਦੇ ਉੱਤੇ ਬੈਨ ਜਿਹੜਾ ਉਹ ਲਗਾਇਆ ਜਾ ਸਕਦਾ ਆ। ਪਰ ਕੀ ਉਸ ਤੋਂ ਬਾਅਦ ਦੇ ਵਿੱਚ ਲੋਕ ਘਰਾਂ ਵਾਲੇ ਥੈਲੇ ਜਾਂ ਹੋਰ ਉਹ ਚੀਜ਼ਾਂ ਵਰਤਣ ਲੱਗ ਜਾਣਗੇ? ਇਹ ਵੱਡੇ ਸਵਾਲ ਰਹਿਣੇ ਆ। ਜਿੱਥੋਂ ਆਪਾਂ ਆਏ ਹਾਂ ਹਰਜੋਤ ਸਿੰਘ ਜੀ, ਕਿਸੇ ਟਾਈਮ ਦੇ ਉੱਤੇ ਉਹੀ ਚੀਜ਼ਾਂ ਜ਼ਿਆਦੀਆਂ ਚੱਲਦੀਆਂ ਸੀਗੀਆਂ, ਪਰ ਨਵੀਆਂ ਚੀਜ਼ਾਂ ਦੇ ਕਰਕੇ ਆਪਾਂ ਉਹ ਪੁਰਾਣੀਆਂ ਚੀਜ਼ਾਂ ਗਵਾ ਬੈਠੇ ਆ ਤੇ ਹੁਣ ਫੁੱਲ ਸਰਕਲ ਵਾਪਸ ਦੁਨੀਆ ਉਹਨਾਂ ਚੀਜ਼ਾਂ ਵੱਲ ਨੂੰ ਹੀ ਪਰਤ ਰਹੀ ਹੈ। ਕੈਲੀਫੋਰਨੀਆ ਨੇ ਲੈਜਿਸਲੇਟਰ ਨੇ ਇੱਕ ਸਟੇਟ ਵਾਈਡ ਬੈਨ ਪਲਾਸਟਿਕ ਦਾ ਬੈਗ ਨੂੰ ਬੈਨ ਕਰਨ ਦੇ ਲਈ 2014 ਚ ਪਾਸ ਕੀਤਾ ਸੀ, ਪਰ ਲੇਟਰ ਕਹਿੰਦੇ ਫਰਮ ਬਾਈ ਵੋਟਰਸ 2016 ਦੇ ਵਿੱਚ। ਸੋ ਜੇ ਇਹ ਲੈਜਿਸਲੇਚਰ ਪਾਸ ਹੋ ਜਾਂਦਾ ਬਿੱਲ ਇਹ, ਤੇ ਇਹ ਫਿਰ ਗਵਰਨਰ ਜੋ ਗੈਬਨ ਨਿਊਸਮ ਆ ਉਹਨਾਂ ਦੇ ਲਈ ਡਿਸਾਈਡ ਕਰਨਾ ਹੋਊਗਾ ਵੀ ਉਹ ਸਾਈਨ ਕਰੂਗੇ ਇਹਨੂੰ ਲਾ ਬਣਨ ਦੇ ਵਿੱਚ ਜਾਂ ਨਹੀਂ। ਪਰ ਇਹ ਜ਼ਰੂਰ ਦੱਸਦੇ ਜਾਈਏ ਵੀ ਸੈਨ ਫਰਾਂਸਿਸਕੋ ਦੇ ਉਸ ਟਾਈਮ ਦੇ ਉੱਤੇ ਜੋ ਮੇਅਰ ਸੀਗੇ ਗੈਬਨ ਨਿਊਸਮ, ਜੋ ਹੁਣ ਮੌਜੂਦਾ ਕੈਲੀਫੋਰਨੀਆ ਦੇ ਗਵਰਨਰ ਆ, ਉਹਨਾਂ ਨੇ 2007 ਦੇ ਵਿੱਚ ਪੂਰੇ ਅਮਰੀਕਾ ਦਾ ਪਹਿਲਾ ਪਲਾਸਟਿਕ ਬੈਨ ਕੀਤਾ ਸੀ ਪਲਾਸਟਿਕ ਬੈਗ ਦਾ। ਜੀ। ਤੇ ਅਗਲੀ ਖਬਰ ਵੱਲ ਚਲੀਏ। ਫੋਂਟਾਨਾ ਜੋ ਲਾਸ ਐਂਜਲਸ ਤੋਂ ਲਗਭਗ 55 ਕੁ ਮੀਲ ਦੂਰ ਹੈਗਾ, ਈਸਟ ਆਫ ਲਾਸ ਐਂਜਲਸ ਆ, ਉੱਥੇ ਅੱਜ ਸਵੇਰੇ ਇੱਕ ਬੀਬੀ 25 ਫੁੱਟ ਡੂੰਘੇ ਸਿੰਕ ਹੋਲ ਦੇ ਵਿੱਚ ਡਿੱਗ ਪਈ। ਤੇ ਕਹਿੰਦੇ ਵੀ ਉਹਦੇ ਘਰਦਿਆਂ ਨੇ ਫਾਈਂਡ ਆਊਟ ਕੀਤਾ ਵੀ ਉਹ ਤਾਂ ਹੈ ਨਹੀਂ ਹੈ, ਤੇ ਬਾਅਦ ਦੇ ਵਿੱਚ ਦੇਖਿਆ ਵੀ ਸਿੰਕ ਹੋਲ ਦੇ ਵਿੱਚੋਂ ਚੀਕਾਂ ਦੀਆਂ ਆਵਾਜ਼ਾਂ ਜਿਹੜੀਆਂ ਆ ਰਹੀਆਂ ਹੈਗੀਆਂ। 9:45 ਦੇ ਉੱਤੇ ਅੱਜ ਸਵੇਰੇ ਜੋ ਪੁਲਿਸ ਆ 911 ਕਾਲ ਕੀਤੀ ਗਈ, ਤੇ 10:15 ਦੇ ਉੱਤੇ ਜਿਹੜੇ ਫਾਇਰ ਫਾਈਟਰਸ ਆ ਪੁਲਿਸ ਉੱਥੇ ਆ ਗਈ, ਤੇ ਉਹਨਾਂ ਨੇ ਦੇਖਿਆ ਵੀ ਉਸ ਟਾਈਮ ਦੇ ਉੱਤੇ ਇਹ ਜੋ ਬੀਬੀ ਡਿੱਗ ਪਈ ਸੀ ਉਹ ਗੱਲਬਾਤ ਵੀ ਕਰ ਰਹੀ ਸੀ ਤੇ ਜਾਗਦੀ ਸੀਗੀ, ਉਹ ਅਵੇਕ ਸੀਗੀ। ਤੇ ਸੈਨ ਬਰਨਾਰਡੀਨੋ ਕਾਉਂਟੀ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਨੇ ਫਿਰ ਉਹਨਾਂ ਦੇ ਫਾਇਰ ਫਾਈਟਰਸ ਨੇ ਵਿੱਚ ਜਾ ਕੇ ਉਸ ਨੂੰ ਰੈਸਕਿਊ ਕੀਤਾ, ਤੇ 11:53 ਦੇ ਉੱਤੇ ਉਸ ਨੂੰ ਇਸ ਸਿੰਕ ਹੋਲ ਜੋ 25 ਫੁੱਟ ਡੂੰਘਾ ਸੀ ਉਹਦੇ ਵਿੱਚੋਂ ਬਾਹਰ ਕੱਢ ਲਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਤੇ ਉਹਦੀ ਲੱਤ ਜਿਹੜੀ ਆ ਉਹ ਟੁੱਟ ਗਈ, ਇੰਜਰੀਜ਼ ਲੱਗੀਆਂ ਉਹਦੀ ਲੱਤ ਨੂੰ, ਤੇ ਹੁਣ ਉਸ ਦਾ ਜਿਹੜਾ ਇਲਾਜ ਆ ਹਸਪਤਾਲ ਦੇ ਵਿੱਚ ਹੋ ਰਿਹਾ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪ੍ਰੋਪ 47 ਦੇ ਉਲਟ ਹੌਲੀ ਵੱਡੇ ਸ਼ਹਿਰਾਂ ਦੇ ਜਿਹੜੇ ਮੇਅਰ ਆ ਉਹ ਵੀ ਆ ਰਹੇ ਨੇ। ਡੈਕੇਡ ਅਗੋ, ਦਹਾਕਾ ਪਹਿਲਾਂ ਕੈਲੀਫੋਰਨੀਆ ਦੀ ਪ੍ਰੋਪ 47 ਆ, ਉਸ ਦੇ ਵਿੱਚ ਚੋਰੀ ਦੀਆਂ ਜਿਹੜੀਆਂ ਪੈਨਲਟੀਜ਼ ਆ ਉਹਨਾਂ ਦੇ ਵਿੱਚ ਢਿੱਲ ਦਿੱਤੀ ਗਈ ਸੀ। ਸੋ ਨਵੰਬਰ ਦੇ ਬੈਲਟ ਦੇ ਵਿੱਚ ਕਹਿੰਦੇ ਵੀ ਇਸ ਵਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਸ ਨੂੰ ਰਿਵਰਸ ਕਰਨ ਦੇ ਲਈ ਇੱਕ ਹੋਰ ਪ੍ਰੋਪੋਜੀਸ਼ਨ ਜਿਹੜੀ ਉਹ ਲਿਆਂਦੀ ਜਾਵੇ। ਸੈਨ ਫਰਾਂਸਿਸਕੋ ਤੇ ਸੈਨ ਹੋਜ਼ੇ ਦੇ ਮੇਅਰ ਨੇ, ਇਹਨਾਂ ਦੋਨਾਂ ਨੇ ਹੀ ਹੁਣ ਜਿਹੜੀ ਪ੍ਰਪੋਜ਼ਡ ਬੈਲਟ ਮੈਜਰ ਆ ਇਸ ਨੂੰ ਅੰਡੋਰਸ ਕੀਤਾ ਆ। ਬੇ ਏਰੀਏ ਦੇ ਮੇਅਰ ਇਸ ਟਾਈਮ ਝੰਬੇ ਪਏ ਨੇ ਸਮੈਸ਼ ਐਂਡ ਗ੍ਰੈਬ ਦੇ ਹੱਥੋਂ। ਓਕਲੈਂਡ ਦੀ ਆਪਾਂ ਰੀਸੈਂਟਲੀ ਖਬਰ ਕੀਤੀ ਸੀ ਵੀ ਕਿੱਦਾਂ 120 ਜਿਹੜੇ ਅਫਸਰ ਆ CHP ਦੇ, ਗਵਰਨਰ ਨਿਊਸਮ ਹੁਣੇ ਵਿਸ਼ੇਸ਼ ਤੌਰ ਦੇ ਉੱਤੇ ਉੱਥੇ ਲਾ ਰਹੇ ਆ ਵੀ ਕ੍ਰਾਈਮ ਦੇ ਉੱਤੇ ਠੱਲ ਜਿਹੜੀ ਉਹ ਪਾਈ ਜਾ ਸਕੇ। ਚੋਰੀਆਂ, ਡਰੱਗਸ, ਇਹਨਾਂ ਨੇ ਬੇ ਏਰੀਏ ਦੇ ਇਹਨਾਂ ਸ਼ਹਿਰਾਂ ਦਾ ਹਾਲ ਬਦਹਾਲ ਇੱਕ ਹਿਸਾਬ ਦੇ ਨਾਲ ਕੀਤਾ ਆ। ਸੈਨ ਹੋਜ਼ੇ ਦੇ ਨਵੇਂ ਚੁਣੇ ਗਏ ਮੇਅਰ ਮੈਟ ਮਹਾਨ ਤੇ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ, ਇਹਨਾਂ ਨੇ ਨਵੰਬਰ 2024 ਦੇ ਇਸ ਪ੍ਰੋਪੋਜੀਸ਼ਨ ਦੇ ਵਿੱਚ ਆਪਣਾ ਨਾਮ ਜਿਹੜਾ ਐਂਡੋਰਸਮੈਂਟ ਦੇ ਲਈ ਜੋੜ ਦਿੱਤਾ ਆ। ਹੋਮਲੈਸਨੈਸ, ਡਰੱਗ ਐਡਿਕਸ਼ਨ, ਥੈਫਟ ਰਿਡਕਸ਼ਨ ਐਕਟ ਦੇ ਨਾਮ ਹੇਠਾਂ ਇੱਕ ਬੈਲਟ ਮੈਜਰ ਜਿਹੜਾ ਆ ਉਹ ਲਿਆਂਦਾ ਜਾ ਰਿਹਾ, ਜੋ ਕਿ ਲਾ ਐਨਫੋਰਸਮੈਂਟ ਅਫੀਸ਼ੀਅਲ, ਰੀਟੇਲ ਬਿਜ਼ਨਸ ਆਰਗੇਨਾਈਜੇਸ਼ਨ ਤੇ ਕ੍ਰਾਈਮ ਵਿਕਟਮ ਐਡਵੋਕੇਟਸ ਆ ਉਹਨਾਂ ਦੁਆਰਾ ਲਿਆਂਦਾ ਗਿਆ ਆ। ਸੋ ਅੱਜ ਮੈਟ ਮਹਾਨ ਨੇ ਇਸ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਵੀ ਅੱਜ ਮੈਂ ਐਂਡੋਰਸ ਕਰ ਰਿਹਾ ਆ ਇਹ ਜਿਹੜਾ ਸਿਟੀਜ਼ਨਸ ਦੇ ਨਵੇਂ ਇਨੀਸ਼ੀਏਟਿਵ ਨੂੰ, ਜਿਸ ਦੇ ਨਾਲ ਜਿਹੜਾ ਪ੍ਰੋਪ 47 ਉਹ ਉਸ ਨੂੰ ਕਿਸ ਤਰੀਕੇ ਨਾਲ ਉਹਨੇ ਕਮਿਊਨਿਟੀਜ਼ ਨੂੰ ਫੇਲ ਕੀਤਾ ਆ ਵੀ ਉਹਨੂੰ ਆਪਾਂ ਜਿਹੜਾ ਉਹ ਫਿਕਸ
ਕਰ ਸਕੀਏ। ਲੰਡਨ ਬਰੀਡ ਨੇ ਵੀ ਕਿਹਾ ਵੀ ਸੈਨ ਫਰਾਂਸਿਸਕੋ ਦੇ ਵਿੱਚ ਅਸੀਂ ਪ੍ਰੋਪਰਟੀ ਕ੍ਰਾਈਮਸ ਦੇ ਉੱਤੇ ਪ੍ਰੋਗਰੈਸ ਕਰ ਰਹੇ ਹਾਂ, ਪਰ ਸਾਡੇ ਮੂਹਰੇ ਬਹੁਤ ਸਾਰੀਆਂ ਜਿਹੜੀਆਂ ਚੁਣੌਤੀਆਂ ਆ, ਖਾਸ ਕਰਕੇ ਫੈਂਟਨਲ ਤੇ ਜਿਹੜੀ ਆਰਗੇਨਾਈਜ਼ਡ ਰੀਟੇਲ ਥੈਫਟ ਆ, ਉਸ ਨੂੰ ਲੈ ਕੇ। ਕੈਲੀਫੋਰਨੀਆ ਦੇ ਵੋਟਰਸ ਨੇ ਨਵੰਬਰ 2014 ਦੇ ਵਿੱਚ ਪ੍ਰੋਪੋਜੀਸ਼ਨ 47, ਜਿਸ ਟਾਈਮ ਦੇ ਉੱਤੇ ਉਸ ਦਾ ਨਾਂ ਸੇਫ ਨੇਬਰਹੁੱਡ ਤੇ ਸਕੂਲ ਐਕਟ ਰੱਖਿਆ ਗਿਆ ਸੀ, 60% ਵੋਟਾਂ ਪਾ ਕੇ ਉਸ ਨੂੰ ਹਰੀ ਝੰਡੀ ਜਿਹੜੀ ਉਹ ਦਿੱਤੀ ਸੀ। ਪਰ ਇਸ ਪ੍ਰੋਪ 47 ਨੇ ਇਵੈਂਚੁਅਲੀ ਡਰੱਗ ਪੋਜੈਸ਼ਨ ਨੂੰ ਮਿਸਡਿਮੀਨਰ ਬਣਾ ਦਿੱਤਾ, ਜਿੱਥੇ ਪ੍ਰੋਸੀਕਿਊਟ ਕਰਨ ਦੇ ਲਈ ਸ਼ਾਪਲਿਫਟਿੰਗ ਜਾਂ ਗ੍ਰੈਂਡ ਥੈਫਟ ਜਾਂ ਹੋਰ ਪ੍ਰਾਪਰਟੀ ਕ੍ਰਾਈਮ ਦੀ ਫੈਲਨੀ ਨੂੰ 400 ਤੋਂ ਵਧਾ ਕੇ $950 ਕਰ ਦਿੱਤਾ ਸੀ। ਹੁਣ ਇੱਕ ਜਿਹੜਾ ਨਵਾਂ ਬੈਲਟ ਮੈਜਰ ਆ, ਇਸ ਨੂੰ ਤਕਰੀਬਨ ਸਾਰੇ ਪਾਸਿਓਂ ਜਿਹੜੀ ਸਪੋਰਟ ਆ ਉਹ ਮਿਲ ਰਹੀ ਆ। ਇੱਥੋਂ ਤੱਕ ਕਿ ਜਿਹੜੇ ਗਵਰਨਰ ਗੈਵਿਨ ਨਿਊਸਮ ਉਸ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕਨ, ਹੁਣ ਆਪਾਂ ਦੇਖੀਏ ਸੈਨ ਹੋਜ਼ੇ ਦੇ ਤੇ ਸੈਨ ਫਰਾਂਸਿਸਕੋ ਦੇ ਜਿਹੜੇ ਮੇਅਰਸ ਨੇ ਵੀ ਆਪਣਾ ਨਾਮ ਜਿਹੜਾ ਉਹ ਲਾ ਦਿੱਤਾ ਆ। ਆਈ ਥਿੰਕ ਇਹ ਮੱਚ ਨੀਡਡ ਰਿਫਾਰਮ ਆ ਜੋ ਕੈਲੀਫੋਰਨੀਆ ਦੇ ਵਿੱਚ ਚਾਹੀਦਾ ਆ, ਜਿੱਥੇ ਸਮੈਸ਼ ਐਂਡ ਗ੍ਰੈਬ ਤੇ ਕ੍ਰਾਈਮ ਆ ਉਹ ਲਗਾਤਾਰ ਸਿਰ ਚੱਕਦਾ ਜਾ ਰਿਹਾ ਹੈ। ਜੀ, ਸੈਨ ਹੋਜ਼ੇ ਕੈਲੀਫੋਰਨੀਆ ਤੋਂ ਇਹ ਖਬਰ ਆ ਰਹੀ ਆ ਵੀ ਇੱਥੇ ਇੱਕ ਡੋਨਟ ਸਟੋਰ ਦੇ ਉੱਤੇ ਇਲੀਗਲ ਨੈਰਕੋਟਿਕਸ ਆਪਰੇਸ਼ਨ ਚੱਲ ਰਿਹਾ ਸੀ, ਵੀ ਜੋ ਡਰੱਗ ਆ ਉਹ ਵੇਚੀ ਜਾ ਰਹੀ ਸੀ। 32 ਸਾਲਾਂ ਲੂਇਸ ਕਰੀਲੋ ਮੋਏਡਾ, ਜੋ ਕਿ ਜਮ ਡੋਨਟਸ ਬਲੌਸਮ ਹਿਲ ਰੋਡ 400 ਬਲਾਕ ਦੇ ਉੱਤੇ ਰਨ ਕਰਦਾ ਆ, ਤੇ ਪੁਲਿਸ ਨੇ ਬਿਜ਼ਨਸ ਦਾ ਨਾਮ ਨਹੀਂ ਦੱਸਿਆ ਸੀ, ਪਰ ਜੋ NBC ਬੇ ਏਰੀਆ ਆ ਉਹ ਰਿਪੋਰਟ ਕਰ ਰਹੇ ਹੈਗੇ ਆ। ਉਹਨਾਂ ਨੇ ਕਿਹਾ ਵੀ ਜਦੋਂ ਪੁਲਿਸ ਨੇ ਇਸ ਬੰਦੇ ਦੇ ਘਰ ਦੇ ਬਿਜ਼ਨਸ ਦੇ ਸਰਚ ਵਾਰੰਟ ਲਾਏ ਤੇ ਉੱਥੋਂ ਇਲੀਗਲ ਨੈਰਕੋਟਿਕਸ ਮੈਨੂਫੈਕਚਰਿੰਗ ਪਾਰਟਸ, ਕੈਸ਼, ਅਨਰਜਿਸਟਰਡ ਫਾਇਰ ਆਰਮ, ਐਮੂਨੀਸ਼ਨ, ਇਹ ਸਾਰਾ ਕੁਝ ਜਿਹੜਾ ਆ ਪ੍ਰਾਪਤ ਕੀਤਾ ਗਿਆ ਹੈਗਾ। ਜਿਹੜੇ ਇਲੀਗਲ ਨੈਰਕੋਟਿਕਸ ਜਿਹੜੀਆਂ ਡਰੱਗ ਸੀਗੀ, ਉਹਦੇ ਵਿੱਚ ਉਹਨੂੰ ਸੋਲਡ ਕੀਤਾ ਜਾਂਦਾ ਸੀ ਤੂਸੀ ਕਰਕੇ, 2C, ਪਿੰਕ ਕੋਕੇਨ, ਪੈਂਟੇਰਾ ਰੋਜ਼ਾ, ਪਿੰਕ ਪੈਂਥਰ ਕਰਕੇ। ਇਹ ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਨਕਲੀ ਡਰੱਗਸ ਹੈਗੀਆਂ ਆ, ਉਹਨਾਂ ਦੇ ਮਿਕਸਚਰ ਜਿੱਦਾਂ ਕੈਟਮਾਈਨ, ਮੈਥਪੈਟਮੀਨ, ਕੋਕੇਨ, ਓਪੀਆਈਡ, ਸਾਰਿਆਂ ਨੂੰ ਰਲਾ ਕੇ ਜੋ ਇਹ ਬਣਾਈ ਜਾਂਦੀ ਸੀ। ਜੋ ਡਾਕਟਰਸ ਹੈਗੇ ਵੈਲੀ ਮੈਡੀਕਲ ਸੈਂਟਰ ਤੇ, ਉਹਨਾਂ ਨੇ ਕਿਹਾ ਹਜੇ ਤੱਕ ਅਸੀਂ ਪੇਸ਼ੈਂਟ ਤਾਂ ਨਹੀਂ ਕੋਈ ਦੇਖਿਆ ਓਵਰਡੋਜ਼ਿੰਗ ਦੇ ਨਾਲ, ਪਰ ਇਹ ਜੋ ਡਰੱਗ ਵੇਚੀ ਜਾ ਰਹੀ ਸੀ ਬਹੁਤ ਹੀ ਜ਼ਿਆਦਾ ਇਹ ਡੇਂਜਰਸ ਹੈਗੀ ਆ। ਸੈਨ ਹੋਜ਼ੇ ਪੁਲਿਸ ਆਫੀਸਰ ਤਾਨੀਆ ਹਰਨਾਂਡੇਸ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਦਾਂ ਦੇ ਜਿਹੜੇ ਕੇਸ ਆ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ। ਬਹੁਤ ਸਾਰੇ ਲੋਕ ਇਦਾਂ ਦਾ ਇਲੀਗਲ ਕੰਮ ਕਰ ਰਹੇ ਹੈਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਯੈਲੋ ਜਿਹੜੀ ਟਰੱਕਿੰਗ ਕੰਪਨੀ ਆ ਬੈਂਕਰਪਟ ਜਿਹੜੀ ਹੋਈ ਸੀਗੀ, ਉਹਨਾਂ ਨੇ ਕਿਹਾ ਆ ਵੀ ਜਿਹੜਾ ਕੋਵਿਡ ਦਾ $700 ਮਿਲੀਅਨ ਦਾ ਲੋਨ ਆ ਉਸ ਨੂੰ ਉਹ ਵਾਪਸ ਕਰ ਰਹੇ ਆ, ਉਸ ਨੂੰ ਰੀਪੇ ਕਰ ਦਿੱਤਾ ਆ। ਟੀਮਸਟਰਸ ਜਿਹੜੀ ਯੂਨੀਅਨ ਆ ਉਹਨਾਂ ਨੇ ਓਵਰਆਲ ਸਾਰੇ ਐਗਜ਼ੈਕਟਿਵਸ ਨੂੰ ਜਿਹੜੀਆਂ ਆ ਉਹ ਆਖਿਆ ਵੀ ਤੁਹਾਡਾ ਕੰਮ ਬਹੁਤ ਹੀ ਨਿੰਦਣਯੋਗ ਓਵਰਆਲ ਲਿਆ ਆ, ਵੀ ਤੁਸੀਂ ਫੇਲਡ ਐਗਜ਼ੈਕਟਿਵਸ ਹੈਗੇ ਆ। 151 ਮਿਲੀਅਨ ਇਹਨਾਂ ਨੂੰ ਇਸ ਦੇ ਉੱਤੇ ਨਾਲ ਇੰਟਰਸਟ ਉਹ ਵੀ ਜਿਹੜਾ ਉਹ ਦੇਣਾ ਪੈ ਰਿਹਾ ਹੈਗਾ ਆ। ਯੈਲੋ ਨੇ ਕਿਹਾ ਆ ਵੀ 700 ਮਿਲੀਅਨ ਦਾ ਜਿਹੜਾ ਕੋਵਿਡ ਲੋਨ US ਟ੍ਰੈਜਰੀ ਡਿਪਾਰਟਮੈਂਟ ਤੋਂ ਜਿਹੜਾ ਮਿਲਿਆ ਆ ਉਹ ਵਾਪਸ ਕਰ ਰਹੇ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕੋਵਿਡ-19 ਦੇ ਐਰਾ ਦੇ ਦੌਰਾਨ ਜਿਹੜੀਆਂ ਲੋਨਸ ਆ ਸਭ ਤੋਂ ਪਹਿਲਾਂ ਜਿਹੜੇ ਅਪਰੂਵ ਕਰਨੇ ਜਿਹੜੇ ਉਹ ਸ਼ੁਰੂ ਕੀਤੇ ਸੀ, ਉਸ ਟਾਈਮ ਦੇ ਉੱਤੇ ਪਹਿਲਾ ਬਿੱਲ ਜਿਹੜਾ ਉਹ ਆਇਆ ਸੀਗਾ। ਸੋ ਇਹ ਜਿਹੜੀ ਡੈਲਾਵੇਅਰ ਦੇ ਜਿਹੜੇ ਜੱਜ ਆ ਉਹਨਾਂ ਨੇ ਫੈਡਰਲ ਬੈਂਕਰਪਸੀ ਨੂੰ ਜਿਹੜਾ ਆ ਉਹ ਅਪਰੂਵ ਕਰ ਦਿੱਤਾ ਆ, ਤੇ ਇੱਕ ਬਹੁਤ ਵੱਡੀ ਕੰਪਨੀ ਇਵੈਂਚੁਅਲੀ ਬੈਂਕਰਪਟ ਹੋ ਗਈ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਕਵਰਡ ਕੈਲੀਫੋਰਨੀਆ ਦੀ ਜਿਹੜੀ ਲਾਸਟ ਡੇਟ ਆ ਤੁਹਾਡੀ ਹੈਲਥ ਇੰਸ਼ੋਰੈਂਸ ਫਾਈਲ ਕਰਨ ਦੀ, ਉਹ ਹੁਣ ਕੱਲ ਨੂੰ ਆ, ਫਰਾਈਡੇ 12 ਵਜੇ ਤਾਈਂ, ਮਿਡਨਾਈਟ ਤਾਈਂ। ਪਹਿਲਾਂ ਇਹ ਜਨਵਰੀ 31 ਸੀ, ਪਰ ਕਵਰਡ ਕੈਲੀਫੋਰਨੀਆ ਨੇ ਇਸ ਡੇਟ ਨੂੰ ਫਰਵਰੀ 9 ਤੱਕ ਐਕਸਟੈਂਡ ਕਰ ਦਿੱਤਾ ਸੀ, ਕਿਉਂਕਿ ਡਿਮਾਂਡ ਜ਼ਿਆਦਾ ਹੋਈ ਸੀ। ਇੱਕ ਉਹਨਾਂ ਦਾ ਜਿਹੜਾ ਕਾਲਿੰਗ ਵਾਲਾ ਆਪਰੇਸ਼ਨ ਹੈਗਾ ਆ, ਉੱਥੇ ਸਾਈਬਰ ਅਟੈਕ ਹੋਇਆ ਸੀ। ਸੋ ਹੁਣ ਕਹਿੰਦੇ ਪਈ 1.77 ਮਿਲੀਅਨ ਲੋਕ ਜਿਹੜੇ ਕੈਲੀਫੋਰਨੀਅਨਸ ਆ ਉਹ ਕਵਰ ਕੈਲੀਫੋਰਨੀਆ ਦੇ ਵਿੱਚ ਐਨਰੋਲਡ ਹੈਗੇ ਆ। ਇਹ ਚੋਂ ਕੱਲੇ 4,69,000 ਲਾਸ ਐਂਜਲਸ ਕਾਉਂਟੀ ਦੇ ਵਿੱਚ ਹੈਗੇ ਆ। 90% ਤੋਂ ਵੱਧ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਸਬਸਿਡੀ ਆ ਉਹ ਲੈ ਰਹੇ ਹੈਗੇ। ਜੀ ਬਿਲਕੁਲ।
ਤੇ ਹਰਜੋਤ ਸਿੰਘ ਜੀ, ਇਸ ਦੇ ਵਿੱਚ ਕੀ ਹਰ ਇੱਕ ਜਾਣਾ ਜਾਂ ਕੋਈ ਵੀ ਜਿਹੜਾ ਇਸ ਦੇ ਵਿੱਚ ਇਹ ਓਪਨ ਐਨਰੋਲਮੈਂਟ ਦੀ ਤਰੀਕ ਵਧਾਈ ਹੈ ਜਾਂ ਸਪੈਸ਼ਲ ਜੀ, ਸਰਕਮਸਟੈਂਸਿਸ ਦੇ ਇਹ ਵਿੱਚ? ਓਪਨ ਐਨਰੋਲਮੈਂਟ ਦੀ ਡੇਟ ਜਿਹੜੀ ਆ ਉਹ ਵਧਾਈ ਗਈ ਹੈਗੀ ਆ, ਕੱਲ ਲਾਸਟ ਡੇਟ ਹੋਊਗੀ। ਉਹ ਤੋਂ ਬਾਅਦ ਫਿਰ ਜੇ ਤੁਹਾਡੀ ਕੋਈ ਐਮਰਜੈਂਸੀ ਜਾਂ ਕਿਸੇ ਤਰ੍ਹਾਂ ਦੀ ਕੰਡੀਸ਼ਨ ਚੇਂਜ ਹੁੰਦੀ ਆ, ਤੁਸੀਂ ਹੋਰ ਸਟੇਟ ਤੋਂ ਮੂਵ ਹੁੰਨੇ ਆ, ਹੋਰ ਕੰਟਰੀ ਤੋਂ ਮੂਵ ਹੁੰਨੇ ਆ, ਕੰਮ ਤੁਹਾਡਾ ਛੁੱਟ ਜਾਂਦਾ ਆ, ਜਾਂ ਕੰਮ ਵਾਲੀ ਇੰਸ਼ੋਰੈਂਸ ਕੈਂਸਲ ਹੋ ਜਾਂਦੀ ਆ, ਤੇ ਉਸ ਸਿਚੁਏਸ਼ਨ, ਜਾਂ ਤੁਹਾਡਾ ਮੈਡੀਕਲ ਆ, ਕਿਉਂਕਿ ਹੁਣ ਬਹੁਤ ਸਾਰੇ ਲੋਕਾਂ ਦੇ ਮੈਡੀਕਲ ਜਿਹੜੇ ਆ ਉਹ ਕੈਂਸਲ ਹੋ ਰਹੇ ਆ, ਕਿਉਂਕਿ ਪਿਛਲੇ 2-3 ਸਾਲ ਕਰੋਨਾ ਵਾਇਰਸ ਕਰਕੇ ਉਹਨਾਂ ਨੇ ਇਨਕਮ ਵਗੈਰਾ, ਇਮੀਗ੍ਰੇਸ਼ਨ ਸਟੇਟਸ, ਫੈਮਿਲੀ ਦਾ ਜੋ ਸਾਈਜ਼ ਆ, ਹੋਰ ਇਦਾਂ ਦੀ ਚੀਜ਼ ਅਪਡੇਟ ਨਹੀਂ ਕੀਤੀ ਸੀ। ਹੁਣ ਉਹ ਜਿੱਦਾਂ ਜਿੱਦਾਂ ਅਪਡੇਟ ਕਰ ਰਹੇ ਆ, ਕਈਆਂ ਦੀਆਂ ਕੈਂਸਲੇਸ਼ਨ ਆ ਰਹੀਆਂ। ਉਹਨਾਂ ਦੇ ਕੋਲ ਜਿਹੜੇ ਆ 30 ਦਿਨ ਜ਼ਰੂਰ ਹੁੰਦੇ ਹੈਗੇ ਆ, 30 ਦਿਨਾਂ ਦੇ ਵਿੱਚ ਪੂਰੇ ਸਾਲ ਦੇ ਦੌਰਾਨ ਜੋ ਤੁਸੀਂ ਅਪਲਾਈ ਕਰ ਸਕਦੇ ਹੈਗੇ ਆ। ਇੱਕ ਹੋਰ ਗਵਰਨਰ ਨੇ ਪ੍ਰੋਗਰਾਮ ਚਲਾਇਆ ਸੀ ਅਨਡਾਕੂਮੈਂਟਡ ਲੋਕਾਂ ਦੇ ਲਈ, ਉਹ ਵੀ ਕਿਸੇ ਵੀ ਏਜ ਦੇ, ਉਹਨਾਂ ਨੂੰ ਕਾਉਂਟੀ ਦਾ ਜਿਹੜਾ ਮੈਡੀਕਲ ਆ ਉਹ ਮਿਲ ਸਕਦਾ ਹੈਗਾ, ਐਮਰਜੈਂਸੀ ਓਨਲੀ। ਸੋ ਪਰ ਜੋ ਰੈਗੂਲਰ ਕਵਰਡ ਕੈਲੀਫੋਰਨੀਆ ਹੈਗੀ ਆ, ਜਿਹੜੀ ਓਬਾਮਾ ਕੇਅਰ ਨੂੰ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਕਹਿੰਦੇ ਆ, ਉਹਦੀ ਲਾਸਟ ਡੇਟ ਅਪਲਾਈ ਕਰਨ ਦੀ ਹੁਣ ਫਰਵਰੀ 9 ਰਾਤ ਦੇ 12 ਵਜੇ ਤੱਕ ਹੈਗੀ ਆ। ਜੀ, ਅਗਲੀ ਗੱਲ ਕਰੀਏ ਸਪੈਸ਼ਲ ਕਾਉਂਸਲ ਜਿਹੜੇ ਬਾਈਡਨ ਹੁਣਾਂ ਦੇ ਕਲਾਸੀਫਾਈਡ ਡਾਕੂਮੈਂਟਸ ਦੀ ਜਾਂਚ ਕਰ ਰਹੇ ਸੀ, ਉਹਨਾਂ ਨੇ ਕਿਹਾ ਆ ਵੀ ਬਾਈਡਨ ਹੁਣਾਂ ਨੂੰ ਉਹ ਚਾਰਜ ਨਹੀਂ ਕਰਨਗੇ। ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਬਾਈਡਨ ਹੁਣਾਂ ਦੀਆਂ ਪ੍ਰੈਕਟਿਸਿਸ ਆ, ਉਹ ਨੈਸ਼ਨਲ ਸਿਕਿਉਰਿਟੀ ਨੂੰ ਇੱਕ ਗੰਭੀਰ ਖਤਰਾ ਵੀ ਜਿਹੜੀਆਂ ਉਹ ਪ੍ਰਦਾਨ ਕਰ ਸਕਦੀਆਂ ਆ। ਉਹਨਾਂ ਨੇ ਕਿਹਾ ਵੀ ਮੈਂ ਇਸ ਲਈ ਇਹਨਾਂ ਨੂੰ ਚਾਰਜ ਨਹੀਂ ਕਰ ਰਿਹਾ ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਆ ਉਹ ਜਿਊਰੀ ਦੇ ਮੂਹਰੇ ਇਹ ਕਹਿ ਸਕਦੇ ਆ ਮੈਂ ਇੱਕ ਬਜ਼ੁਰਗ ਜਿਹਾ ਆ, ਬੰਦਾ ਆ, ਤੇ ਮੇਰੀ ਮੈਮਰੀ ਜਿਹੜੀ ਆ ਉਹ ਬੜੀ ਪੂਅਰ ਆ, ਸੋ ਮੈਨੂੰ ਜਿਹੜਾ ਉਹ ਚੇਤਾ ਭੁੱਲ ਸਕਦਾ ਵੀ ਜਿਊਰੀ ਦੇ ਮੂਹਰੇ ਇਹ ਸਿੰਪਥੀ ਜਿਹੜੀ ਉਹ ਲੈ ਸਕਦੇ ਆ। ਪਰ ਇਸ ਦੇ ਉੱਤੇ ਬਾਈਡਨ ਹੁਣਾਂ ਨੂੰ ਬੁਰਾ ਲੱਗਾ। ਉਹ ਕਹਿੰਦੇ ਵੀ ਹਾਊ ਇਨ ਦੀ ਹੈਲ ਡੇਅਰ ਹੀ। ਉਹਨਾਂ ਨੇ ਆਪਣੀ ਜਿਹੜੀ ਆਵਾਜ਼ ਦੇ ਵਿੱਚ ਸਪੈਸ਼ਲ ਕਾਉਂਸਲ ਦੀ ਇਸ ਰਿਪੋਰਟ ਨੂੰ ਖਾਰਜ ਕਰਦੇ ਹੋਏ ਇਹ ਕਿਹਾ ਵੀ ਮੇਰੀ ਜਿਹੜੀ ਮੈਮਰੀ ਆ ਉਹ ਬਿਲਕੁਲ ਫਾਈਨ ਆ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਅਕਸਰ ਪ੍ਰੈਜ਼ੀਡੈਂਟ ਦੀ ਮੈਂਟਲ ਹੈਲਥ, ਉਸ ਦੀ ਜਿਹੜੀ ਰੈਗੂਲਰ ਸਿਹਤ ਆ, ਉਸ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਆ। ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਆ, ਉਹ ਆਲਮੋਸਟ 80 ਪਲੱਸ ਨੇ, 90 ਵੱਲ ਨੂੰ ਜਿਹੜਾ ਉਹ ਹੌਲੀ ਹੌਲੀ ਜਿਹੜੇ ਉਹ ਵੱਧ ਰਹੇ ਆ। ਦੂਜੇ ਪਾਸੇ ਵੀ ਇਹ ਵੀ ਨਹੀਂ ਆ ਵੀ ਕੋਈ ਬਹੁਤ ਕੋਈ ਜਵਾਨ ਬੰਦਾ ਆ, ਪਰ ਫਿਰ ਵੀ ਇਹ ਅਟਕਲਾਂ ਜਿਹੜੀਆਂ ਆ ਉਹ ਲੈ ਕੇ ਆਉਣੀਆਂ। ਤੇ ਸਪੈਸ਼ਲ ਕਾਉਂਸਲ ਰਾਬਰਟ ਹਰ ਦਾ ਇਹ ਜਿਹੜਾ ਬਿਆਨ ਉਹਨਾਂ ਦੀ ਮੈਮਰੀ ਨੂੰ ਲੈ ਕੇ ਆ, ਉਸ ਦੇ ਲਈ ਹੁਣ ਜਿਹੜੇ ਵਿਰੋਧੀ ਧਿਰ ਆ ਉਹ ਜ਼ਰੂਰ ਫਾਇਦਾ ਜਿਹੜੀ ਉਹ ਚੱਕ ਸਕਦੀ ਆ। ਪਰ ਡਿਸੀਜਨ ਜਿਹੜਾ ਆ ਉਹਨਾਂ ਨੇ, ਰਾਬਰਟ ਹਰਡ ਨੇ ਜਿਹੜਾ ਇਹ ਲਿਆ ਆ ਵੀ ਭਾਈ ਇਹਨਾਂ ਨੂੰ ਮੈਂ ਹੁਣ ਚਾਰਜ ਨਹੀਂ ਕਰੂੰਗਾ। 81 ਸਾਲ, ਮਾਫੀ ਚਾਹੁੰਦਾ, 81 ਸਾਲ ਇਹਨਾਂ ਦੀ ਪ੍ਰੈਜ਼ੀਡੈਂਟ ਬਾਈਡਨ ਦੀ ਇਸ ਟਾਈਮ ਉਮਰ ਹੋ ਚੁੱਕੀ ਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ, ਉਸ ਤੋਂ ਪਹਿਲਾਂ ਜੇ ਕਰਦੇ ਜਾਈਏ, AT&T ਨੇ ਇਹ ਕਿਹਾ ਆ ਕਿ ਬੇ ਏਰੀਏ ਦੇ ਵਿੱਚ ਉਹ ਲੈਂਡਲਾਈਨ ਸਰਵਿਸ ਖਤਮ ਕਰਨ ਜਾ ਰਹੇ ਹੈਗੇ ਆ। ਉਹਦੇ ਨਾਲ ਹੁਣ ਬੇ ਏਰੀਏ ਦੇ ਬਹੁਤ ਸਾਰੇ ਲੋਕ ਰੌਲਾ ਵੀ ਪਾ ਰਹੇ ਹੈਗੇ ਆ ਵੀ ਇਹ ਕਿਸ ਤਰ੍ਹਾਂ ਹੋ ਸਕਦਾ। ਆਪਾਂ ਦੇਖ ਰਹੇ ਹਾਂ ਵੀ ਹੌਲੀ ਹੌਲੀ ਲੈਂਡਲਾਈਨ ਤੋਂ ਲੋਕ ਸਾਰੇ ਫੋਨ ਦੇ ਉੱਤੇ ਹੋ ਗਏ ਆ, ਸੈੱਲ ਫੋਨ ਦੇ ਉੱਤੇ। ਪਰ AT&T ਨੇ CPUC ਨੂੰ ਰਿਕੁਐਸਟ ਕੀਤਾ ਆ ਭਈ ਅਸੀਂ ਬੇ ਏਰੀਏ 'ਚ ਸਰਵਿਸ ਬਹੁਤ ਜਲਦੀ ਖਤਮ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਯੁਕਾਇਆ ਵਾਲਾ ਜੋ ਏਰੀਆ ਆ, ਉੱਥੇ ਉਹ ਇਸ ਸਰਵਿਸ ਨੂੰ ਬੰਦ ਕਰਨ ਜਾਣਗੇ। ਸੋ ਕਈ ਲੋਕ ਜਿਨ੍ਹਾਂ ਦੇ 40-40, 50-50 ਸਾਲ ਤੋਂ ਲੈਂਡਲਾਈਨ ਆ ਘਰਾਂ ਦੇ ਵਿੱਚ ਫੋਨ ਆ, ਸੋ ਉਹ ਫੋਨ ਜੇ ਲੈਂਡਲਾਈਨ ਬੰਦ ਹੋ ਜਾਂਦੀ ਆ, ਉਹਦੇ ਨਾਲ ਉਹ ਸਰਵਿਸਿਜ਼ ਬੰਦ ਹੋ ਜੂਗੀ। ਜੀ, ਸਟਾਕਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਦੇ ਦਿਨ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ ਦੇ ਵਿੱਚ 49 ਪੁਆਇੰਟਾਂ ਦਾ ਵਾਧਾ ਹੋਇਆ, 38,726 ਤੇ ਬੰਦ ਹੋਇਆ। S&P 3 ਪੁਆਇੰਟ ਵੱਧ ਕੇ 4,998 ਤੇ ਬੰਦ ਹੋਇਆ। ਨੈਸਡੈਕ 37 ਪੁਆਇੰਟ ਵੱਧ ਕੇ 15,794 ਤੇ। ਸੋਨੇ ਦਾ ਭਾਅ $2,050 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, 10 year yield 4.14% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 45,482 ਤੇ ਇਥੀਰੀਅਮ 2,424 US$ ਦੇ ਬਰਾਬਰ ਚੱਲ ਰਿਹਾ। ਕੈਲੀਫੋਰਨੀਆ ਦੇ ਵਿੱਚ ਲੇਆਫ ਲਗਾਤਾਰ ਜਾਰੀ ਆ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਅੱਜ 3 ਕੰਪਨੀਆਂ ਨੇ ਲੇਆਫ ਕੀਤੀ ਆ, ਜਿਹਦੇ ਵਿੱਚ ਪਿਓਰ ਸਟੋਰੇਜ ਡਾਟਾ ਕੰਪਨੀਆਂ ਜਿਨ੍ਹਾਂ ਨੇ 275 EMPLOYE ਲੇਆਫ ਕੀਤੇ ਆ। ਗੈਟਾ ਰਾਉਂਡ ਨੇ 30%, ਜੋ ਟਰਾਂਸਪੋਰਟੇਸ਼ਨ ਕੰਪਨੀਆਂ, ਗ੍ਰੈਮਲੀ ਜੋ ਸੈਨ ਫਰਾਂਸਿਸਕੋ ਬੇਸਡ ਕੰਪਨੀਆਂ, ਉਹਨਾਂ ਨੇ 230 ਲੇਆਫ ਕੀਤਾ ਹੈ।
ਜੀ ਤੇ 1 ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 96 ਪੈਸੇ ਰਹੇ ਆ, ਤੇ 1 ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ 19 ਪੈਸੇ, ਤੇ 1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।